ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਆਈਫੋਨ, ਐਂਡਰੋਇਡਸ ਐਪਸ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਜੁੜੇ ਹੋਏ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਬਤ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾ ਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਸਤਨਾਮ ਸਿੰਘ ਧਾਲੀਵਾਲ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖੜ, ਬਿੰਦਰ ਧਾਲੀਵਾਲ, ਸਾਰੇ ਜਾਣੇ ਬੇਕਰਸਫੀਲਡ ਤੋਂ, ਅਤੇ ਪੰਜਾਬੀਆਂ ਦੀ ਜਿਹੜੀ ਆਪਣੀ ਟਰੱਕਿੰਗ ਐਸੋਸੀਏਸ਼ਨ, ਜਿਸ ਦੇ ਮੈਂਬਰ ਬਣਨ ਦੇ ਤੁਹਾਨੂੰ ਕਈ ਫਾਇਦੇ ਨੇ। ਅਤੇ ਇਸ ਦੇ ਬਾਰੇ ਹੋਰ ਜਾਣਕਾਰੀ ਤੁਸੀਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ gonapta.org ਦੇ ਉੱਤੇ। ਅਤੇ ਆਪਣੇ ਨਾਲ ਅੱਜ ਕਿਉਂਕਿ ਵੀਰਵਾਰ ਦਾ ਦਿਨ ਹੈ, ਸੋ ਵੀਰਵਾਰ ਦੇ ਦਿਨ ਆਪਾਂ ਜਿਹੜੀਆਂ ਟਰੱਕਿੰਗ ਦੀਆਂ ਖਬਰਾਂ ਆ ਉਸ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਸੋ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੇ ਸਵਾਲ ਜਵਾਬ ਆ ਉਹ ਵੀ ਤੁਹਾਡੇ ਜਿਹੜੇ ਉਹ ਲਏ ਜਾਣਗੇ। ਤਾਂ ਆਪਣੇ ਨਾਲ ਉਸ ਦੇ ਬਾਬਤ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ। ਸੋ ਸਭ ਤੋਂ ਪਹਿਲਾਂ ਤਾਂ ਰਾਜਕਨਵੀਰ ਸਿੰਘ ਜੀ, ਅੱਜ ਥੈਂਕਸ ਗਿਵਿੰਗ ਆ, ਛੁੱਟੀ ਹੈਗੀ ਆ ਸਾਡੇ ਮੁਲਕ ਦੇ ਵਿੱਚ ਅਤੇ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਹੈਗੇ ਆ। ਆਪਾਂ ਪੰਜਾਬੀ ਰੇਡੀਓ USA ਵੱਲੋਂ ਇੱਕ ਵਾਰੀ ਫੇਰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਭਈ ਡੋਂਟ ਡਰਿੰਕ ਐਂਡ ਡਰਾਈਵ। ਅਤੇ ਜਿਹੜਾ ਕੋਈ ਡਰਿੰਕ ਕਰਦਾ ਆ ਪਲੀਜ਼ ਉਹ ਡਰਾਈਵ ਨਾ ਕਰੋ। ਸਭ ਤੋਂ ਵੱਧ ਪੁਲਿਸ ਦੀ ਇਨਫੋਰਸਮੈਂਟ ਆ, ਨਾਲੇ ਤਾਂ ਤੁਸੀਂ ਆਪਣੀ ਜਾਨ ਖਤਰੇ 'ਚ ਪਾਉਂਦੇ, ਨਾਲੇ ਹੋਰ ਕਿਸੇ ਦੀ। ਸੋ ਜਿਹੜੀਆਂ ਛੁੱਟੀਆਂ ਘਰ ਪਰਿਵਾਰ 'ਚ ਬੈਠ ਕੇ ਜਿਹੜੀਆਂ ਛੁੱਟੀਆਂ ਇਹ ਮਨਾਓ। ਬਿਲਕੁਲ ਜੀ। ਥੈਂਕਸ ਗਿਵਿੰਗ ਦਾ ਇਹ ਜਿਹੜਾ ਤਿਉਹਾਰ ਆ ਅਮਰੀਕਾ ਦੇ ਵਿੱਚ ਪੂਰਾ ਕਮਰਸ਼ੀਅਲਾਈਜ਼ ਤਾਂ ਉੱਦਾਂ ਹੋ ਗਿਆ ਆ। ਕਾਫੀ ਪੁਰਾਣਾ ਸਮੇਂ ਤੋਂ ਜਿਹੜਾ ਇਹ ਚੱਲਦਾ ਆ ਰਿਹਾ। ਜਦੋਂ ਯੂਰਪੀਅਨ ਸੈਟਲਰਸ ਇੱਥੇ ਨੇਟਿਵ ਇੰਡੀਅਨਸ ਦੇ ਜਿਹੜੇ ਇਸ ਮੁਲਕ ਦੇ ਵਿੱਚ ਇੱਥੇ ਆਏ, ਉੱਥੇ ਕਹਿੰਦੇ ਆ ਕੇ ਇਹਨਾਂ ਨੇ ਕਤਲੋ ਗਾਰਤ ਵੀ ਕੀਤੀ ਅਤੇ ਬਾਅਦ ਦੇ ਵਿੱਚ ਇਹਨਾਂ ਨੂੰ ਟਰਕੀ ਵੀ ਜਿਹੜੇ ਉਹ ਖਵਾਈ ਗਏ। ਬੜਾ ਕੁਛ ਜਿਹੜਾ ਹੋਇਆ ਆ। ਸੋ ਹੁਣ ਥੋੜ੍ਹਾ ਬਹੁਤਾ ਜਿਹੜਾ ਇਸ ਦੇ ਬਾਬਤ ਹਰਜੋਤ ਸਿੰਘ ਜੀ ਕਾਫੀ ਇਸ ਦੀਆਂ ਬਾਰੇ ਜਿਹੜੀਆਂ ਗੱਲਾਂ ਹੋਰ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਵੀ ਹਿਸਟਰੀ ਅਸਲ ਦੇ ਵਿੱਚ ਕੋਈ ਇਸ ਦੇ ਨਾਲ ਕੋਈ ਜਿਹੜੀ ਕੋਈ ਮਿੱਠੀ ਯਾਦ ਨਹੀਂ ਇਹਦੇ ਨਾਲ ਜਿਹੜੀ ਕੋਈ ਜੁੜੀ ਹੋਈ। ਇਸ ਦੇ ਨਾਲ ਜਿਹੜੀ ਕਿਤੇ ਨਾ ਕਿਤੇ ਕਤਲੋ ਗਾਰਤ ਹੀ ਜਿਹੜੀ ਨੇਟਿਵ ਇੰਡੀਅਨਸ ਦੀ ਜਿਹੜੀ ਇਸ ਦੇ ਵਿੱਚ ਜੁੜੀ ਹੋਈ ਹੈਗੀ ਆ। ਸੋ ਇੱਕ ਵੱਖਰੀ ਗੱਲ ਆ। ਪਰ ਇਸ ਟਾਈਮ ਜਿਹੜਾ ਓਵਰਆਲ ਜਿਹੜਾ ਥੈਂਕਸ ਗਿਵਿੰਗ ਆ ਉਸ ਨੂੰ ਸਾਰੇ ਜਾਣੇ ਆਪਣੇ ਪਰਿਵਾਰਾਂ ਦੇ ਨਾਲ ਮਨਾਉਂਦੇ ਆ। ਸੋ ਇਹੀ ਇੱਕ ਚੀਜ਼ ਨੂੰ ਜਿਹੜਾ ਸਮਝ ਕੇ ਆਪਾਂ ਨੂੰ ਜਿਹੜਾ ਇਸ ਨੂੰ ਜਿਹੜਾ ਮਨਾਉਣਾ ਚਾਹੀਦਾ ਅਤੇ ਬਾਕੀ ਇਤਿਹਾਸ ਨੂੰ ਜਿਹੜਾ ਨਾਲ ਦੇ ਨਾਲ ਨਹੀਂ ਜਿਹੜਾ ਉਹ ਭੁੱਲਣਾ ਵੀ ਜਿਹੜਾ ਨਹੀਂ ਚਾਹੀਦਾ। ਬਾਕੀ ਸਾਰੇ ਜਾਣੇ ਧਿਆਨ ਰੱਖੋ, ਜਿੱਦਾਂ ਸਾਰਿਆਂ ਨੇ ਅੱਜ ਪਰਿਵਾਰਾਂ ਨੇ ਮਿਲਣਾ ਗਿਲਣਾ ਆ। ਇੱਕ ਟਿਪ ਜਿਹੜੀ ਜ਼ਰੂਰ ਆ, ਪੋਲੀਟਿਕਸ ਨੂੰ ਜਿਹੜਾ ਉਹ ਬਾਹਰ ਰੱਖਿਓ। ਜਿਹੜੇ ਕਹਿੰਦੇ ਸਾਰੇ ਜਾਣੇ ਆ ਨਾ ਵੀ ਜਦੋਂ ਤੁਸੀਂ ਖਾਣ ਪੀਣ ਲੱਗੇ ਆ, ਅਤੇ ਕਿਉਂਕਿ ਕਈ ਵਾਰੀ ਤੁਹਾਡੇ ਸਾਰੇ ਰਿਸ਼ਤੇਦਾਰ ਹੁੰਦੇ ਜਿਨ੍ਹਾਂ ਦੇ ਨਾਲ ਤੁਹਾਡੀ ਸਾਰਿਆਂ ਦੀ ਕਈ ਵਾਰੀ ਨਹੀਂ ਬਣਦੀ ਹੁੰਦੀ, ਮਾੜਾ ਮੋਟਾ ਹੁੰਦਾ ਆ। ਸੋ ਪੋਲੀਟਿਕਸ ਨੂੰ ਜਿਹੜਾ ਉਹ ਬਾਹਰ ਰੱਖਿਓ, ਉਹਦੇ ਕਰਕੇ ਨਹੀਂ ਤਾਂ ਐਵੇਂ ਪਰਿਵਾਰਾਂ ਦੇ ਵਿੱਚ ਹੋਰ ਲੜਾਈਆਂ ਜਿਹੜੀਆਂ ਝਗੜੇ ਆ ਉਹ ਵੱਧ ਜਾਂਦੇ ਆ। ਉਸ ਚੀਜ਼ ਤੋਂ ਜਿਹੜਾ ਪਰਹੇਜ਼ ਜਿਹੜਾ ਰੱਖ ਕੇ ਆਪਸ ਦੇ ਵਿੱਚ ਹਾਲ ਚਾਲ ਜਿਹੜੇ ਆ ਉਹ ਜਿਹੜੇ ਜ਼ਰੂਰ ਪੁੱਛੋ ਅਤੇ ਪਰਿਵਾਰ ਦੇ ਨਾਲ ਜਿਹੜਾ ਸਮਾਂ ਸੋਹਣਾ ਜਿਹੜਾ ਸਮਾਂ ਉਹ ਬਤੀਤ ਕਰੋ। ਜੀ। ਅਤੇ ਅੱਜ ਸਾਡਾ ਟਰੱਕਿੰਗ ਦਾ ਸਪੈਸ਼ਲ ਪ੍ਰੋਗਰਾਮ ਹੁੰਦਾ ਅਤੇ ਸਪੈਸ਼ਲ ਆਪਾਂ ਇੱਕੋ ਹੀ ਖਬਰ ਸਾਂਝੀ ਕਰਨੀ ਆ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਆ ਹਾਂਗਕਾਂਗ ਦੇ ਜਿਹੜੇ ਪ੍ਰੋਟੈਸਟਰਸ ਆ ਪ੍ਰੋ ਡੈਮੋਕ੍ਰੇਸੀ ਵਾਲੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ US ਸੈਨੇਟ ਅਤੇ ਕਾਂਗਰਸ 'ਚ ਬਿੱਲ ਪਾਸ ਹੋਇਆ ਸੀ ਉਹਦੇ ਉੱਤੇ ਸਾਈਨ ਕਰ ਦਿੱਤੇ ਆ। ਸੋ ਹੁਣ ਚਾਈਨਾ ਵਾਲੇ ਜਿਹੜੇ ਆ ਉਹ ਕਾਫੀ ਔਖੇ ਹੋਏ ਪਏ ਹੈਗੇ ਆ ਅਤੇ ਇਹਦੇ ਨਾਲ ਸਟਾਕ ਮਾਰਕੀਟ 'ਤੇ ਵੀ ਅਸਰ ਪਊਗਾ ਅਤੇ ਜਿਹੜੀ ਟਰੇਡ ਡੀਲ ਚੱਲ ਰਹੀ ਆ ਉਹਦੇ ਉੱਤੇ ਵੀ ਜਿਹੜਾ ਕਾਫੀ ਅਸਰ ਪਊਗਾ। ਕਿਉਂਕਿ ਚਾਈਨਾ ਵਾਲੇ ਕਹਿੰਦੇ ਆ ਵੀ ਇਹ ਡਾਇਰੈਕਟਲੀ ਜਿਹੜਾ US ਆ ਇਹ ਸਾਡੇ ਜਿਹੜਾ ਉਹਨਾਂ ਦੀ ਟੈਰੀਟਰੀ ਹੈਗੀ ਹਾਂਗਕਾਂਗ ਉਹ ਆਪਣੇ ਸਮਝਦਾ ਹੀ ਆ ਮਾਮਲੇ ਦੇ ਵਿੱਚ ਦਖਲ ਦੇ ਰਿਹਾ। ਜੀ ਬਿਲਕੁਲ। ਸੋ ਅੱਜ ਨਾਲੇ ਜਿਹੜੀ ਥੈਂਕਸ ਗਿਵਿੰਗ ਦੀ ਕਈ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਉੱਦਾਂ ਜਿਹੜੀ ਉਹ ਪਰੇਡ ਵੀ ਉੱਥੇ ਹੈਗੀ ਆ। ਮੌਸਮ ਅੱਜ ਥੋੜ੍ਹਾ ਜਿਹਾ ਆਪਣੇ ਇੱਧਰ ਬੇ ਏਰੀਏ ਦੇ ਵਿੱਚ ਥੋੜ੍ਹਾ ਜਿਹਾ ਜਿਹੜਾ ਖੁੱਲ੍ਹਿਆ, ਚਲੋ ਚੰਗੀ ਗੱਲ ਆ। ਅਤੇ ਫਿਰ 2 ਦਿਨਾਂ ਦੇ ਵਿੱਚ ਫਿਰ ਜਿਹੜਾ ਬਾਰਿਸ਼ ਮੀਂਹ ਦਾ
ਜਿਹੜਾ ਮੌਸਮ ਆ ਉਹ ਆ ਜਾਵੇਗਾ। ਬਾਕੀ ਟਰੱਕਿੰਗ ਦੇ ਨਾਲ ਹੁਣ ਆਪਾਂ ਜਿਹੜੀਆਂ ਗੱਲਾਂ ਬਾਤਾਂ ਕਰਾਂਗੇ AB5 ਬਿੱਲ ਨੂੰ ਲੈ ਕੇ ਬਹੁਤ ਸਾਰਾ ਜਿਹੜਾ ਬਹੁਤ ਕੁਝ ਹੈਗਾ ਆ। ਆਪਾਂ ਕਾਰਪੋਰੇਸ਼ਨਸ ਦੀਆਂ ਐਗਜ਼ੈਂਪਸ਼ਨਸ ਦੇ ਬਾਰੇ ਸਪੈਸ਼ਲ ਪ੍ਰੋਗਰਾਮ ਆਪਾਂ ਜਿਹੜਾ ਸ਼ਨੀਚਰਵਾਰ ਨੂੰ ਵੀ ਜਿਹੜਾ ਉਹ ਕੀਤਾ ਸੀਗਾ। ਸੋ ਉਸ ਨੂੰ ਜਿਹੜਾ ਆਪਾਂ ਅੱਗੇ ਕੰਟੀਨਿਊ ਵੀ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਕਰਾਂਗੇ। ਅਤੇ ਬਾਕੀ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੇ ਵੀ ਸਰੋਤਿਆਂ ਨੂੰ ਕੋਈ ਸਵਾਲ ਹੋਣ, ਜਿਹੜੇ ਵੀ ਟਰੱਕਰਸ ਨੂੰ ਕੋਈ ਸਵਾਲ ਹੈਗਾ AB5 ਬਿੱਲ ਨੂੰ ਲੈ ਕੇ ਜਾਂ ਟਰੱਕਿੰਗ ਨਾਲ ਵੈਸੇ ਹੀ ਕੋਈ ਸੰਬੰਧਿਤ ਸਵਾਲ ਹੈਗਾ ਆ, ELD ਵੀ ਜਿਹੜੀ ਹੁਣ AOBRD ਉਸ ਨੂੰ ਜਿਹੜੀ ਲਾ ਕੇ ਅਤੇ ਹੁਣ ELD ਹੀ ਸਾਰਿਆਂ ਨੂੰ ਜਿਹੜੀ ਉਹ ਲਾਉਣੀ ਪੈਣੀ, ਉਸ ਦੇ ਨਾਲ ਸੰਬੰਧਿਤ ਜੇ ਕੋਈ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਫ਼ੋਨ ਨੰਬਰ ਹੈ 408-272 5200 4082725200। ਫੇਸਬੁੱਕ ਦੀ ਆਊਟੇਜ ਜਿਹੜੀ ਅਮਰੀਕਾ ਦੇ ਵਿੱਚ ਜਿਹੜੀ ਉਹ ਚੱਲ ਰਹੀ ਸੀ, ਹੋ ਸਕਦਾ ਕਈ ਥਾਵਾਂ ਦੇ ਉੱਤੇ ਤੁਹਾਨੂੰ ਇਹ ਪ੍ਰੋਗਰਾਮ ਉਸ ਦੇ ਵਿੱਚ ਸਹੀ ਤਰੀਕੇ ਨਾਲ ਦੇਖਣ ਨੂੰ ਮਿਲੇ, ਕਈ ਥਾਵਾਂ ਦੇ ਉੱਤੇ ਨਾ ਮਿਲੇ, ਪਰ ਇਹ ਪ੍ਰੋਗਰਾਮ ਬਾਅਦ ਦੇ ਵਿੱਚ ਵੀ ਜਿਹੜਾ ਫੇਸਬੁੱਕ YouTube ਦੇ ਉੱਤੇ ਜਿਹੜਾ ਉਹ ਪਾ ਦਿੱਤਾ ਜਾਵੇਗਾ। ਸੋ ਜੇ ਕਿਸੇ ਨੂੰ ਕੋਈ ਸਵਾਲ ਹੈਗਾ ਤੁਸੀਂ ਜ਼ਰੂਰ ਸਟੂਡੀਓ 'ਚ ਜਿਹੜਾ ਕਾਲ ਕਰਕੇ ਟਰੱਕਿੰਗ ਦੇ ਬਾਬਤ ਜਿਹੜਾ ਉਹ ਤੁਸੀਂ ਪੁੱਛ ਸਕਦੇ ਹੋ। ਨੰਬਰ 408-272 5200 ਦੇ ਉੱਤੇ। ਸੋ ਟਰੱਕਿੰਗ 'ਚ ਬਹੁਤ ਜ਼ਿਆਦਾ ਜਿਹੜੀ ਚੇਂਜਸ ਆ ਰਹੀ ਹੈਗੀ ਆ, ਸਾਰਿਆਂ ਨੂੰ ਪਤਾ ਹੀ ਆ ਵੀ AB5 ਕਰਕੇ W2 ਉਹਦਾ ਜਿਹੜਾ ਬਹੁਤ ਰੌਲਾ ਪਿਆ, 1 ਜਨਵਰੀ ਤੋਂ ਲਾਗੂ ਆ। ਇਸੇ ਤਰ੍ਹਾਂ ELD ਦੀ ਵੀ ਲਾਸਟ ਡੇਟ ਆ ਰਹੀ ਆ। ਅਤੇ ਰਮਨ ਜੀ, ਅੱਜ ਇੱਕ ਮੈਂ ਖਬਰ ਪੜ੍ਹ ਰਿਹਾ ਸੀ ਵੀ ਜਿਹੜੀ ਐਮਾਜ਼ੋਨ ਆ ਉਹ ਜਿਹੜੇ ਟਰੱਕਿੰਗ ਦੇ ਨੋਰਮ ਨੂੰ ਚੇਂਜ ਕਰਕੇ, ਜਿੱਦਾਂ ਇੰਡਸਟਰੀ ਚੱਲਦੀ ਆ, ਕਹਿੰਦੇ ਵੀ ਉਹ ਪਰ ਡੇ ਦੇ ਹਿਸਾਬ ਨਾਲ ਆਪਣੇ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਪੇ ਕਰ ਰਹੇ ਆ। ਜੀ ਬਿਲਕੁਲ, ਐਮਾਜ਼ੋਨ ਨੇ ਕਾਫੀ ਚੇਂਜਸ ਜਿਹੜੀਆਂ ਲਿਆਤੀਆਂ, ਕਿਉਂਕਿ ਪਹਿਲਾਂ ਐਮਾਜ਼ੋਨ ਦਾ ਜਿਹੜਾ ਟ੍ਰੇਲਰ ਪੁੱਲ ਕਰਦੇ ਸੀਗੇ, ਹੁਣ ਐਮਾਜ਼ੋਨ ਆਪਣੇ ਟਰੱਕ ਲੈਣੇ ਸ਼ੁਰੂ ਕਰ ਦਿੱਤੇ ਔਰ ਉਹਦੇ ਨਾਲ ਦੇ ਨਾਲ ਹੀ ਉਹਨਾਂ ਨੇ ਸਾਰਾ ਜਿਹੜਾ ਹੈਗਾ ਸਿਸਟਮੈਟਿਕ ਢੰਗ ਦੇ ਨਾਲ ਸਾਰੀਆਂ ਚੇਂਜਸ ਆ ਰਹੀਆਂ ਜਿਹੜੀਆਂ। ਸੋ ਕਾਫੀ ਕੁਛ ਜਿਹੜਾ ਹੈਗਾ ਬਦਲ ਜਾ ਰਿਹਾ ਹੈ। ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਕਿ AB5 ਜਿਹੜਾ ਆ ਬੜਾ ਸਿਗਨੀਫਿਕੈਂਟ ਲਾਅ ਬਣਿਆ ਹੈਗਾ, ਅਤੇ ਇਹ ਜਿਹੜਾ ਹਾਂਜੀ ਬਿਲਕੁਲ। ਸੋ AB5 ਦਾ ਜਿਹੜਾ ਲਾਅ ਹੈ, ਇਸ ਦੇ ਨਾਲ ਕਾਫੀ ਜਿਹੜੇ ਚੇਂਜਸ ਜਿਹੜੇ ਉਹ ਡੈਫੀਨੇਟਲੀ ਆਪਾਂ ਨੂੰ ਦੇਖਣ ਨੂੰ ਜਿਹੜੇ ਉਹ ਮਿਲ ਵੀ ਰਹੇ ਨੇ, ਆਪਾਂ ਦੇਖ ਵੀ ਰਹੇ ਹਾਂ। ਆਪਾਂ ਦੇਖ ਰਹੇ ਹਾਂ ਵੀ ਲੋਕਾਂ ਦੇ ਕਾਫੀ ਜ਼ਿਆਦਾ ਇਸ ਨੂੰ ਲੈ ਕੇ ਸਵਾਲ ਵੀ ਹੈਗੇ ਆ। ਇੱਕ ਜਿਹੜੀ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਚੀਜ਼ AB5 ਲਾਗੂ ਹੋਣ ਤੋਂ ਪਹਿਲਾਂ ਜਿਹੜੀ ਦੇਖੀ ਜਾ ਰਹੀ ਹੈ ਹਰਜੋਤ ਸਿੰਘ ਜੀ, ਕੰਪਨੀਆਂ ਦੀਆਂ ਕਾਰਪੋਰੇਸ਼ਨਸ ਜਿਹੜੀਆਂ ਬਣਾਉਣ ਦਾ ਜਿਹੜਾ ਆ ਉਹ ਕਾਫੀ ਜ਼ਿਆਦਾ ਦੌੜ ਜਿਹੜੀ ਆ ਉਹ ਚੱਲੀ ਪਈ ਆ। ਕੀ ਅਸਲ ਦੇ ਵਿੱਚ ਉਸ ਦਾ ਕਿਸੇ ਨੂੰ ਉਹ ਕਰਕੇ ਕੋਈ ਫਾਇਦਾ ਹੋਣ ਵੀ ਵਾਲਾ ਆ, ਜਾਂ ਬਸ ਕਾਰਪੋਰੇਸ਼ਨ ਦੀ ਵੀ ਭੇਡ ਚੱਲਦੀ ਜਿਹੜਾ ਸਾਰਾ ਕੁਝ? ਸੋ ਉਹਦੇ 'ਚ ਮੈਂ ਥੋੜ੍ਹਾ ਜਿਹਾ ਐਡ ਕਰਾਂ ਰਮਨ ਜੀ, ਮੇਰੀ ਵੀ ਇੱਕ CPA ਨਾਲ ਗੱਲ ਹੋਈ, ਉਹ ਕਹਿੰਦਾ ਵੀ ਕਾਰਪੋਰੇਸ਼ਨ ਤਾਂ ਬਣਾ ਸਕਦੇ ਆ, ਪਰ ਜਿਹੜੇ ਕਾਰਪੋਰੇਸ਼ਨ ਦੇ ਓਨਰ ਹੋਣੇ ਆ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਜੋ ਖੁਦ ਡਰਾਈਵਰ, ਉਹਨੂੰ ਵੀ ਪੇਰੋਲ 'ਤੇ ਪੈਣਾ ਆ। ਸੋ ਫਿਰ ਕਾਰਪੋਰੇਸ਼ਨ ਬਣਾਉਣ ਦਾ ਕੀ ਫਾਇਦਾ ਹੋਊਗਾ, ਰਾਈਟ? ਦੇਖੋ ਜੀ, ਕਾਰਪੋਰੇਸ਼ਨ ਕੋਈ ਵੀ ਬਣਦੀ ਹੈ, ਚਾਹੇ ਉਹ ਟਰੱਕਿੰਗ ਦੀ ਹੈ, ਚਾਹੇ ਕਿਸੇ ਵੀ ਚੀਜ਼ ਦੀ ਕਾਰਪੋਰੇਸ਼ਨ ਆ, ਉਹਦੇ ਵਿੱਚ ਜਿਹੜਾ ਓਨਰ ਹੈਗਾ ਆ ਉਹਨੂੰ ਪੇਰੋਲ ਤੇ ਜਾਣਾ। ਸੋ ਇਹ ਚੀਜ਼ ਜਿਹੜੀ ਆ, ਜਿਹੜੀ ਕਾਰਪੋਰੇਸ਼ਨ ਜਿਹੜੀ ਬਣਾਈ ਆ ਕਿਸੇ ਨੇ ਵੀ, ਇਸ ਵੇਲੇ ਘੱਟੋ ਘੱਟ 1 ਸਾਲ ਦਾ $5000 ਦਾ ਖਰਚਾ ਕਾਰਪੋਰੇਸ਼ਨ ਦਾ ਹੁੰਦਾ ਆ, ਜਿਹਦੇ ਵਿੱਚ ਕੀ ਕਾਰਪੋਰੇਸ਼ਨ ਦਾ ਟੈਕਸ ਹੁੰਦਾ ਆ, ਜਿਹਦੇ ਵਿੱਚ ਕੀ ਕਾਰਪੋਰੇਸ਼ਨ ਦਾ ਸੈਪਰੇਟ ਟੈਕਸ ਫਾਈਲਿੰਗ ਹੁੰਦੀ ਆ, K1 ਇਸ਼ੂ ਹੁੰਦਾ ਆ। ਉਸ ਤੋਂ ਬਾਅਦ ਦੂਸਰੀ ਗੱਲ ਇੱਕ ਕਿ ਇਹਦੇ ਨਾਲ ਦੇ ਨਾਲ ਤੁਸੀਂ ਜਿਹੜੇ ਟੈਕਸ ਬ੍ਰੈਕਟਸ ਹੈ, ਕਈ ਕੁਛ ਜਿਹੜਾ ਆ